ਗੈਸ ਦੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਗੈਸ ਦੀਆਂ ਪ੍ਰਾਈਸਿਸ ਦੇ ਵਿੱਚ ਕਾਫ਼ੀ ਘਾਟਾ ਹੋਇਆ ਪਿਛਲੇ ਦਿਨਾਂ ਦੇ ਵਿੱਚ। ਹੁਣ ਐਵਰੇਜ ਗੈਸ ਦੀ ਪ੍ਰਾਈਸ ਕਈ ਏਰੀਏ ਦੇ ਵਿੱਚ $4 ਦੇ ਕਰੀਬ ਪਹੁੰਚ ਚੁੱਕੀ ਹੈਗੀ ਆ। ਸੋ ਇਕੱਲਾ ਆਪਣੇ USA ਦੇ ਵਿੱਚ ਨਹੀਂ, ਤੇ ਕੈਨੇਡਾ ਦੇ ਵਿੱਚ ਵੀ ਗੈਸ ਦੀਆਂ ਪ੍ਰਾਈਸਿਸ ਘਟੀਆਂ ਹੈਗੀਆਂ। ਜੇ ਆਪਾਂ USA ਦੇ ਵਿੱਚ ਟੈਕਸਸ ਸਟੇਟ ਦੀ ਗੱਲ ਕਰਦੇ ਜਾਈਏ, ਉੱਥੇ ਕਹਿੰਦੇ ਵੀ ਅੱਜ ਲੋਐਸਟ ਗੈਸ ਪ੍ਰਾਈਸ $3 ਤੇ 49 ਸੈਂਟ ਨੂੰ ਇੱਕ ਗੈਸ ਸਟੇਸ਼ਨ ਤੇ ਸੀ। ਜੀ, ਬਿਲਕੁਲ। ਸੋ ਥੋੜ੍ਹੀ ਜਿਹੀ ਲੋਕਾਂ ਨੂੰ ਰਾਹਤ ਜਿਹੜੀ ਇਸ ਦੇ ਵਿੱਚ ਮਿਲੀ ਹੈਗੀ ਹੈ। ਪਹਿਲੇ ਦੀ $4 ਪਰ ਗੈਲਨ ਦੇ ਹਿਸਾਬ ਦੇ ਨਾਲ US ਦੀ ਜਿਹੜੀ ਗੈਸ ਐਵਰੇਜ ਆ ਉਹ ਥੱਲੇ ਆਈ ਹੈ। AAA ਨੇ ਜਿਹੜਾ ਅੱਜ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ। ਐਂਟੀਲੋਪ ਇਲਾਕੇ ਦੇ ਵਿੱਚ ਇੱਕ ਵੈਜੀਟੇਸ਼ਨ ਫਾਇਰ ਜਿਹੜੀ ਉਹ ਹੋਈ ਆ। ਫਾਇਰ ਫਾਈਟਰਸ ਨੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੱਦੋਜਹਿਦ ਕੀਤੀ। 15 ਏਕੜ ਦੇ ਵਿੱਚ ਇਹ ਅੱਗ ਫੈਲੀ ਸੀਗੀ। ਹੁਣ ਮੁੱਢਲੀ ਜਾਂਚ ਦੇ ਵਿੱਚ ਜਿਹੜੇ ਸੈਕਰਾਮੈਂਟੋ ਕਾਉਂਟੀ ਦੇ ਅਧਿਕਾਰੀ ਇਹ ਕਹਿ ਰਹੇ ਆ ਵੀ ਇਹ ਲੱਗਦਾ ਵੀ ਕਿਸੇ ਨੇ ਆਰਸਨ ਆ, ਯਾਨੀ ਕਿ ਜਾਣ ਬੁੱਝ ਕੇ ਇਸ ਅੱਗ ਨੂੰ ਲਗਾਇਆ ਗਿਆ ਆ। ਸੋ ਉਹਦੇ ਕਰਕੇ ਕਈ ਥਾਵਾਂ ਦੇ ਉੱਤੇ ਬਿਜਲੀ ਵੀ ਜਿਹੜੀ ਉਹ ਗਈ। ਇੱਕ ਟਾਈਮ ਦੇ ਉੱਤੇ 1500 ਤੋਂ ਵੱਧ ਜਿਹੜੇ ਕਸਟਮਰ ਆ ਸਮੱਡ ਦੇ ਉੱਥੋਂ ਦੇ ਉਹ ਬਿਜਲੀ ਤੋਂ ਬਗੈਰ ਸੀਗੇ। ਸੋ ਇੰਨਾ ਜਿਹੜਾ ਉਹ ਬਚਾ ਰਿਹਾ ਵੀ ਇਸ ਦੇ ਵਿੱਚ ਕਿਸੇ ਨੂੰ ਕੋਈ ਸੱਟ ਪੇਟ ਇੰਜਰੀ ਨਹੀਂ ਹੋਈ ਤੇ ਕਿਸੇ ਸਟਰਕਚਰ ਨੂੰ ਵੀ ਕੋਈ ਨੁਕਸਾਨ ਜਿਹੜਾ ਉਹ ਨਹੀਂ ਪਹੁੰਚਿਆ। ਉਸ ਬੰਦੇ ਦੀ ਜਿਹੜੀ ਕਹਿੰਦੇ ਵੀ ਇਸ ਟਾਈਮ ਭਾਲ ਚੱਲ ਰਹੀ ਆ, ਜਿਸ ਨੇ ਲੱਗਦਾ ਵੀ ਇਸ ਅੱਗ ਨੂੰ ਜਾਣ ਬੁੱਝ ਕੇ ਲਾਇਆ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਇਦਾਂ ਦਾ ਆ ਰਿਹਾ ਆ, ਜੋ ਕੈਲੀਫੋਰਨੀਆ ਦਾ ਲੈਜਿਸਲੇਟਰ ਹੈਗਾ ਉਹ ਲੈ ਕੇ ਆ ਰਿਹਾ ਆ, ਜਿਹਦੇ ਨਾਲ ਹਜ਼ਾਰਾਂ ਹੀ ਫਾਰਮ ਵਰਕਰਸ ਆ ਉਹਨਾਂ ਨੂੰ ਫਾਇਦਾ ਹੋਊਗਾ। ਕੈਲੀਫੋਰਨੀਆ ਦੇ ਵਿੱਚ ਡਰਾਊਟ ਬਹੁਤ ਜ਼ਿਆਦਾ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ। ਸਟੇਟ ਸੈਨੇਟਰ ਮਲੀਸਾ ਹਰਟਾਡੋ, ਉਹ ਜਿਹੜੇ ਪੇਰੈਂਟ ਖੁਦ ਦੇ ਇਮੀਗ੍ਰੈਂਟ ਸੀ ਮੈਕਸੀਕੋ ਤੋਂ, ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਲੋਕ ਜੋ ਮੈਕਸੀਕੋ ਤੋਂ ਆਉਂਦੇ ਆ ਸੈਂਟਰਲ ਵੈਲੀ 'ਚ ਆਉਂਦੇ ਆ ਅਮਰੀਕਨ ਡ੍ਰੀਮ ਦੀ ਸਰਚ ਦੇ ਸੰਬੰਧ ਦੇ ਵਿੱਚ। ਤੇ ਹੁਣ ਪਿਛਲੇ ਸਾਲਾਂ ਦੇ ਵਿੱਚ ਇੰਨੀਆਂ ਜ਼ਿਆਦਾ ਕੰਡੀਸ਼ਨਸ, ਸੋਕਾ ਪਿਆ ਆ, ਗਰਮੀ ਹੋਈ ਹੈਗੀ ਆ। ਅਮਰੀਕਨ ਡ੍ਰੀਮ ਇਹਨਾਂ ਨਵੇਂ ਆਏ ਜੋ ਇਮੀਗ੍ਰੈਂਟਸ ਆ ਉਹਨਾਂ ਦੇ ਲਈ ਲੱਗਦਾ ਨਹੀਂ ਪੂਰਾ ਹੋਊਗਾ। ਫਾਰਮਰਸ ਨੇ ਬਹੁਤ ਸਾਰੇ ਹਜ਼ਾਰਾਂ ਏਕੜ ਖਾਲੀ ਛੱਡ ਦਿੱਤੇ ਆ ਵੀ ਉਹ ਕਿਸੇ ਤਰ੍ਹਾਂ ਦਾ ਕੋਈ ਫਰੂਟ ਟਰੀ ਜਾਂ ਹੋਰ ਟਰੀ ਨਹੀਂ ਪਲਾਂਟ ਕਰਨਗੇ, ਕਿਉਂਕਿ ਪਾਣੀ ਦੇ ਵਿੱਚ ਜਿਹੜਾ ਆ ਘਾਟਾ ਹੋ ਗਿਆ ਬਹੁਤ ਸਾਰਾ। ਇਹਦੇ ਨਾਲ 8500 ਦੇ ਕਰੀਬ ਜੋ ਜੌਬਸ ਆ ਉਹਨਾਂ ਦੇ ਉੱਤੇ ਅਸਰ ਪਿਆ ਹੈਗਾ। ਸੋ ਇਸ ਜੋ ਆਪਣੀ ਸੈਨੇਟਰ ਹੈਗੀ ਮਲੀਸਾ ਹਰਟਾਡੋ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਵਰਕਰਸ ਇੱਥੇ ਕੰਮ ਕਰਨ ਆਉਂਦੇ ਆ ਤੇ ਉਹਨਾਂ ਲਈ ਹੁਣ ਔਖਾ ਆ, ਕਿੱਦਾਂ ਰੈਂਟ ਪੇ ਕਰਨਾ, ਕਿੱਦਾਂ ਉਹਨਾਂ ਦੀਆਂ ਪਰਿਵਾਰਾਂ ਨੂੰ ਫੀਡ ਕਰਨਾ ਹੈਗਾ। ਸੋ ਇੱਕ ਉਹ ਪ੍ਰਪੋਜ਼ ਕਰ ਰਹੇ ਆ ਲੈਜਿਸਲੇਚਰ, ਜਿਹਦੇ ਮੁਤਾਬਕ ਜੋ ਕੁਆਲੀਫਾਈਡ ਫਾਰਮ ਵਰਕਰਸ ਹੋਣਗੇ ਉਹਨਾਂ ਨੂੰ $1000 ਮੰਥਲੀ ਤੇ 3 ਸਾਲਾਂ ਲਈ ਲਗਾਤਾਰ ਇੱਕ ਸਟਾਈਫੰਡ ਦਿੱਤਾ ਜਾਊਗਾ। ਤੇ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਫਾਰਮ ਵਰਕਰਸ, ਐਗਰੀਕਲਚਰਲ EMPLOYEES ਜਿਨ੍ਹਾਂ ਨੂੰ ਬਹੁਤ ਤੰਗੀ ਹੈਗੀ ਆ ਰੈਂਟ ਪੇ ਕਰਨ ਦੇ ਲਈ, ਹੋਰ ਫੂਡ ਦੇ ਲਈ ਖਰੀਦਣ ਦੇ ਲਈ, ਤੇ ਉਸ ਨੂੰ ਉਹ ਸਪੋਰਟ ਕਰਨਗੇ। ਪਰ ਇਹ ਬਿੱਲ ਹਜੇ ਪਾਸ ਨਹੀਂ ਹੋਇਆ, ਬਿੱਲ ਲੈ ਕੇ ਆ ਰਹੇ ਆ। ਇਹਦੇ ਬਾਰੇ ਜੋ ਵੀ ਅਪਡੇਟ ਹੋਊਗੀ ਉਹ ਆਪਾਂ ਆਉਣ ਵਾਲੇ ਸਮੇਂ ਤੁਹਾਡੇ ਨਾਲ ਸਾਂਝੀ ਕਰਾਂਗੇ।